ਉਹਨਾਂ ਨੇ ਵੇਖਿਆ ਕਿ ਇੱਕ ਰੇਸ਼ਮੀ ਥੈਲੀ ਬੜੀ ਖੂਬਸੂਰਤ, ਬੜੇ ਕੀਮਤੀ ਰੇਸ਼ਮੀ ਕੱਪੜੇ ਦੀ ਬਣੀ ਹੋਈ ਥੈਲੀ ਜ਼ਮੀਨ ਤੇ ਡਿੱਗੀ ਹੋਈ ਹੈ। ਸਰੇ ਰਾਹ ਜਿਹੜੇ ਰਸਤੇ ਤੋਂ ਉਹ ਗੁਜ਼ਰ ਰਹੇ ਸਨ, ਉੱਥੇ ਉਹਨਾਂ ਨੇ ਉਹ ਥੈਲੀ ਡਿੱਗੀ ਹੋਈ ਵੇਖੀ ਤੇ ਉਹਨਾਂ ਚੁੱਕ ਲਈ। ਜ਼ਾਰੀ ਲਿਸ਼ਕ ਪੁਸ਼ਕ ਜਿਹੜੀ ਸੀ, ਚਮਕ ਦਮਕ ਜਿਹੜੀ ਸੀ, ਮੋਤੀਆਂ ਦੀ ਖੂਬਸੂਰਤੀ, ਉਹ ਵੇਖ ਕੇ ਉਹਨਾਂ ਦਿਲ 'ਚ ਹਿਸਾਬ ਲਾ ਲਿਆ ਕਿ ਇਹ ਬੜਾ ਹੀ ਕੋਈ ਕੀਮਤੀ ਹਾਰ ਹੈ ਤੇ ਬਹੁਤ ਆਲਾ ਕਿਸਮ ਦੇ ਕੋਈ ਸੁੱਚੇ ਮੋਤੀ ਨੇ। ਕੋਈ ਬੰਦਾ ਐਲਾਨ ਕਰ ਰਿਹਾ ਸੀ ਕਿ ਮੇਰਾ ਇੱਕ ਬੜਾ ਹੀ ਕੀਮਤੀ ਮੋਤੀਆਂ ਦਾ ਹਾਰ ਰੇਸ਼ਮੀ ਥੈਲੀ ਦੇ ਵਿੱਚ ਜਿਹੜਾ ਮੈਂ ਪਾਇਆ ਹੋਇਆ ਸੀ ਉਹ ਗੁੰਮ ਗਿਆ ਹੈ, ਤੇ ਜੇ ਕਿਸੇ ਨੂੰ ਮਿਲਿਆ ਤੇ ਉਹ ਮੈਨੂੰ ਵਾਪਸ ਪਰਤਾ ਦੇਵੇ, ਮੈਂ ਉਹਨੂੰ 500 ਦੀਨਾਰ ਇਨਾਮ ਦਿਆਂਗਾ। ਜਿਹੜੀ ਵਹੁਟੀ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ ਸੀ, ਉਸ ਕੁੜੀ ਦੇ ਗਲ ਦੇ ਵਿੱਚ ਪਿਆਰਿਓ ਉਹੋ ਹੀ ਮੋਤੀਆਂ ਦਾ ਹਾਰ ਸੀ ਜਿਹੜਾ ਇੱਕ ਬਾਬਾ ਜੀ ਦਾ ਗੁੰਮਿਆ ਸੀ। ਔਰ ਉਸ ਬਾਬਾ ਜੀ ਦਾ ਹਾਰ ਕਾਜ਼ੀ ਸਾਹਿਬ ਫਿਰ ਚੁੱਕ ਲਿਆ ਸੀ ਤੇ ਫਿਰ ਕਾਜ਼ੀ ਸਾਹਿਬ ਨੇ ਉਸ ਬਾਬੇ ਦੇ ਐਲਾਨ ਸੁਣ ਕੇ ਉਹਨੂੰ ਵਾਪਸ ਦੇ ਛੱਡਿਆ ਸੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਭਲੇ ਵਕਤਾਂ ਦੀ ਗੱਲ ਏ, ਮੱਕਾਤੁਲ ਮੁਕਰਰਮਾ ਦੇ ਵਿੱਚ ਕਾਜ਼ੀ ਅਬੂ ਬਕਰ ਮੁਹੰਮਦ ਬਿਨ ਅਬਦੁਲ ਬਾਕੀ ਨਾਂ ਦੇ ਇੱਕ ਬੜੇ ਹੀ ਨੇਕ ਤੇ ਪਾਕ ਤੇ ਰਸਖੁਲ ਅਕੀਦਾ ਮੁਸਲਮਾਨ ਵਸਦੇ ਸਨ। ਪਿਆਰਿਓ, ਅੱਲਾਹ ਪਾਕ ਨੇ ਉਹਨਾਂ ਨੂੰ ਈਮਾਨ ਦੀ ਤੇ ਨਬੀ ਪਾਕ ਸੱਚੇ ਸਾਹਿਬ ਦੀ ਇਤਾਅਤ ਦੀ ਦੌਲਤ ਦੇ ਨਾਲ ਮਾਲਾ ਮਾਲ ਕੀਤਾ ਹੋਇਆ ਸੀ, ਲੇਕਿਨ ਦੁਨਿਆਵੀ ਹਵਾਲੇ ਦੇ ਨਾਲ ਮਾਲੀ ਹਾਲਤ ਉਹਨਾਂ ਦੀ
ਬਿਹਤਰ ਨਹੀਂ ਸੀ। ਉਹਨਾਂ ਦੀ ਜ਼ਿੰਦਗੀ ਬੜੀ ਤੰਗ ਦਸਤੀ, ਬੜੀ ਉਸਰਤ ਤੇ ਗੁਰਬਤ ਦੇ ਨਾਲ ਪਈ ਲੰਘਦੀ ਸੀ। ਫਾਕਾ ਕਸ਼ੀ ਦੇ ਆਲਮ ਦੇ ਵਿੱਚ ਇੱਕ ਦਿਨ ਘਰ ਬੈਠੇ ਸਨ। ਉਹਨਾਂ ਆਖਿਆ ਕਿ ਉੱਠ ਕੇ ਬਾਹਰ ਨਿਕਲਾਂ। ਕਈ ਦਿਨਾਂ ਤੋਂ ਕੋਈ ਨੌਕਰੀ ਮਜ਼ਦੂਰੀ ਰੁਜ਼ਗਾਰ ਵੀ ਨਹੀਂ ਸੀ ਮਿਲ ਰਿਹਾ ਤੇ ਭੁੱਖ ਹੱਥੋਂ ਮਜਬੂਰ ਹੋ ਕੇ ਘਰੋਂ ਬਾਹਰ ਨਿਕਲੇ ਵੀ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਵੱਲ ਜਾਣਾ, ਕਿਤੋਂ ਕੋਈ ਰੋਟੀ ਦੀ ਬੁਰਕੀ ਖਾਣ ਨੂੰ ਮਿਲੇਗੀ। 2 ਦਿਨ ਦਾ ਫਾਕਾ ਸੀ। ਬਾਹਰ ਪਿਆਰਿਓ ਗਲੀ ਦੇ ਵਿੱਚ ਆਏ ਤੇ ਉਹਨਾਂ ਨੇ ਵੇਖਿਆ ਕਿ ਇੱਕ ਰੇਸ਼ਮੀ ਥੈਲੀ ਬੜੀ ਖੂਬਸੂਰਤ, ਬੜੇ ਕੀਮਤੀ ਰੇਸ਼ਮੀ ਕੱਪੜੇ ਦੀ ਬਣੀ ਹੋਈ ਥੈਲੀ ਜ਼ਮੀਨ ਤੇ ਡਿੱਗੀ ਹੋਈ ਹੈ। ਸਰੇ ਰਾਹ ਜਿਹੜੇ ਰਸਤੇ ਤੋਂ ਉਹ ਗੁਜ਼ਰ ਰਹੇ ਸਨ, ਉੱਥੇ ਉਹਨਾਂ ਨੇ ਉਹ ਥੈਲੀ ਡਿੱਗੀ ਹੋਈ ਵੇਖੀ ਤੇ ਉਹਨਾਂ ਚੁੱਕ ਲਈ। ਪਿਛਾਂ ਘਰ ਪਰਤ ਆਏ। ਵਾਪਸ ਆ ਕੇ ਕਾਜ਼ੀ ਹੋਰਾਂ ਨੇ ਉਹ ਥੈਲੀ ਨੂੰ ਖੋਲਿਆ ਤੇ ਵਿੱਚ ਪਿਆਰਿਓ ਬਹੁਤ ਕੀਮਤੀ ਮੋਤੀਆਂ ਦਾ ਇੱਕ ਹਾਰ ਸੀ। ਉਹ ਆਪੋ ਤੇ ਗਰੀਬ ਆਦਮੀ ਸਨ। ਉਹਨਾਂ ਨੂੰ ਕੀ ਪਤਾ ਕਿ ਇਹ ਕਿੰਨਾ ਕੀਮਤੀ ਹਾਰ ਹੈ ਔਰ ਇਸ ਬੇਸ਼ਕੀਮਤ ਹਾਰ ਦਾ ਮੁੱਲ ਕੀ ਹੈ। ਉਹ ਤੇ ਕਿਸੇ ਜੌਹਰੀ ਕੋਲ ਜਾਇਆ ਹੀ ਪਤਾ ਲੱਗ ਸਕਦਾ ਸੀ ਨਾ। ਲੇਕਿਨ ਜ਼ਾਰੀ ਲਿਸ਼ਕ ਪੁਸ਼ਕ ਜਿਹੜੀ ਸੀ, ਚਮਕ ਦਮਕ ਜਿਹੜੀ ਸੀ ਮੋਤੀਆਂ ਦੀ ਖੂਬਸੂਰਤੀ, ਉਹ ਵੇਖ ਕੇ ਉਹਨਾਂ ਦਿਲ 'ਚ ਹਿਸਾਬ ਲਾ ਲਿਆ ਕਿ ਇਹ ਬੜਾ ਹੀ ਕੋਈ ਕੀਮਤੀ ਹਾਰ ਹੈ ਤੇ ਬਹੁਤ ਆਲਾ ਕਿਸਮ ਦੇ ਕੋਈ ਸੁੱਚੇ ਮੋਤੀ ਨੇ। ਹਾਲੀ ਉਹਨੂੰ ਵੇਖ ਰਹੇ ਸਨ, ਉਹਦੀ ਜਾਂਚ ਪਰਖ ਹੀ ਕਰ ਰਹੇ ਸਨ ਤੇ ਪਿਆਰਿਓ ਉਹਨਾਂ ਬਾਹਰ ਗਲੀ ਦੇ ਵਿੱਚ ਇੱਕ ਆਵਾਜ਼ ਸੁਣੀ। ਕੋਈ ਬੰਦਾ ਐਲਾਨ ਕਰ ਰਿਹਾ ਸੀ ਕਿ ਮੇਰਾ ਇੱਕ ਬੜਾ ਹੀ ਕੀਮਤੀ ਮੋਤੀਆਂ ਦਾ ਹਾਰ ਰੇਸ਼ਮੀ ਥੈਲੀ ਦੇ ਵਿੱਚ ਜਿਹੜਾ ਮੈਂ ਪਾਇਆ ਹੋਇਆ ਸੀ ਉਹ ਗੁੰਮ ਗਿਆ ਹੈ ਤੇ ਜੇ ਕਿਸੇ ਨੂੰ ਮਿਲਿਆ ਹੈ ਤੇ ਉਹ ਮੈਨੂੰ ਵਾਪਸ ਪਰਤਾ ਦੇਵੇ, ਮੈਂ ਉਹਨੂੰ 500 ਦੀਨਾਰ ਇਨਾਮ ਦਿਆਂਗਾ। ਸਾਹਿਬੋ, ਉਹਨਾਂ ਜਦੋਂ ਇਹ ਗੱਲ ਸੁਣੀ ਤੇ ਉਹਨਾਂ ਦੇ ਦਿਲ 'ਚ ਹੋਰ ਖਿਆਲ ਆਇਆ ਕਿ ਇਹ ਤੇ ਬੜਾ ਹੀ ਕੀਮਤੀ ਹੋਣਾ ਹੈ ਕਿ ਜਿਹਦੀ ਵਾਪਸੀ ਦੇ ਉੱਤੇ ਇੱਕ ਬੰਦਾ 500 ਦਿਨਾਰ ਦੀ ਪੇਸ਼ਕਸ਼ ਕਰ ਰਿਹਾ ਹੈ ਤੇ ਇਹ ਕਿੰਨਾ ਕੁ ਕੀਮਤੀ ਹੋਣਾ ਹੈ। ਪਿਆਰਿਓ, ਗਰੀਬੀ ਤੇ ਤੰਗ ਦਸਤੀ ਜਿਹੜੀ ਕਿ ਅੱਗੇ ਹੀ ਉਹਨਾਂ ਨੂੰ ਲਾਹਕ ਸੀ, ਦਾਮਨਗੀਰ ਸੀ, ਉਹਨੇ ਉਹਨਾਂ ਦੇ ਪੈਰ ਫੜ ਲਏ ਭਈ ਨਾ ਬਾਹਰ ਜਾ ਤੇ ਇਹਨੂੰ ਆਪੇ ਹੀ ਕਿਤੇ ਖੜ ਕੇ ਕਿਸੇ ਸੁਨਿਆਰੇ, ਕਿਸੇ ਜੌਹਰੀ ਅੱਗੇ ਵੇਚਾਂਗੇ ਤੇ ਤੇਰੀ ਸਾਰੀ ਗਰੀਬੀ ਸ਼ਰੀਬੀ ਨਿਕਲ ਜਾਏਗੀ। ਲੇਕਿਨ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤੀ ਹੈ ਕਿ ਬੜੇ ਪੱਕੇ ਤੇ ਰਾਸਖੁਲ ਅਕੀਦਾ ਮੁਸਲਮਾਨ ਵੀ ਸਨ। ਅੱਲਾਹ ਪਾਕ ਸੱਚੇ ਸਾਹਿਬ ਦੇ ਮੋਮਨ ਸਨ ਤੇ ਨਬੀ ਪਾਕ ਦੀ ਇਤਾਅਤ ਦੇ ਉੱਤੇ ਉਹਨਾਂ ਦਾ ਯਕੀਨ ਤੇ ਈਮਾਨ ਸੀ। ਪਿਆਰਿਓ, ਉਹਨਾਂ ਦੇ ਦਿਲ ਦੇ ਵਿੱਚ ਪਿਆਰੇ ਨਬੀ ਪਾਕ ਦੀ ਹਦੀਸੇ ਪਾਕ ਆਈ ਭਈ ਜਿਨਨੇ ਅੱਲਾਹ ਪਾਕ ਦੇ ਵਾਸਤੇ ਕਿਸੇ ਚੀਜ਼ ਨੂੰ ਤਰਕ ਕਰ ਦਿੱਤਾ, ਅੱਲਾਹ ਪਾਕ ਉਹਨੂੰ ਉਹਦੇ ਨਾਲੋਂ ਜ਼ਿਆਦਾ ਬਿਹਤਰ ਚੀਜ਼ ਜਿਹੜੀ ਹੈ ਨਾ ਉਹ ਵਾਪਸ ਪਰਤਾਉਂਦੇ ਨੇ। ਰੱਬ ਵਾਸਤੇ ਕੋਈ ਲਾਲਚ, ਕੋਈ ਤਮਾ, ਕੋਈ ਹੋਣ ਵਾਲਾ ਮੁਨਾਫਾ, ਲੇਕਿਨ ਗੈਰ ਕਾਨੂੰਨੀ ਕਿਸਮ ਦਾ, ਗੈਰ ਸ਼ਰਈ ਕਿਸਮ ਦਾ ਕੋਈ ਮੁਫਾਦ ਹੋ ਰਿਹਾ ਤੁਹਾਨੂੰ, ਭਾਵੇਂ ਕਿੰਨਾ ਕੀਮਤੀ ਹੈ, ਅੱਲਾਹ ਪਾਕ ਸੱਚੇ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਤੁਸੀਂ ਉਹਨੂੰ ਛੱਡ ਦਿਓ ਕਿ ਨਹੀਂ, ਨਬੀ ਪਾਕ ਦੀ, ਅੱਲਾਹ ਪਾਕ ਦੀ, ਇਸਲਾਮ ਦੀ ਇਜਾਜ਼ਤ ਨਹੀਂ, ਮੇਰਾ ਦੀਨ ਮੈਨੂੰ ਨਹੀਂ ਇਹ ਇਜਾਜ਼ਤ ਦਿੰਦਾ ਤੇ ਤੁਸੀਂ ਕੁਰਬਾਨੀ ਦਿਓ, ਉਹਦੀ ਵਾਪਸੀ ਕਰ ਦਿਓ, ਉਹਨੂੰ ਤਰਕ ਕਰ ਦਿਓ, ਛੱਡ ਦਿਓ ਅੱਲਾਹ ਨੂੰ ਰਾਜ਼ੀ ਕਰਨ ਵਾਸਤੇ। ਤੇ ਅੱਲਾਹ ਪਾਕ ਫਿਰ ਤੁਹਾਨੂੰ ਰਾਜ਼ੀ ਕਰਨ ਦੇ ਵਾਸਤੇ ਉਹਦੇ ਨਾਲੋਂ 1000 ਗੁਣਾ ਵੱਧ ਪਰਤਾਵਾ ਦਿੰਦੇ ਨੇ। ਇਹ ਗੱਲ ਜਦੋਂ ਦਿਲ 'ਚ ਆਈ ਤੇ ਉਹਨਾਂ ਨੇ ਆਪਣੀ ਗਰੀਬੀ ਤੇ ਭੁੱਖ ਤੇ ਫਾਕਾ ਕਸ਼ੀ ਦੇ ਬਾਵਜੂਦ ਉਹ ਥੈਲੀ ਫੜੀ ਤੇ ਪਿਆਰਿਓ ਬਾਹਰ ਗਲੀ 'ਚ ਆ ਕੇ ਉਹਨਾਂ ਬਾਬੇ ਨੂੰ ਆਖਿਆ ਕਿ ਬਾਬਾ ਜੀ ਉਰੇ ਆਓ, ਮੈਨੂੰ ਕੋਈ ਥੋੜੀ ਬਹੁਤੀ ਸ਼ਨਾਖਤ ਦੱਸੋ। ਉਹ ਬਾਬਾ ਜੀ ਨੇ ਥੈਲੀ ਦਾ ਰੰਗ ਦੱਸਿਆ, ਥੈਲੀ ਦਾ ਕੱਪੜਾ, ਉਹਦੀ ਮੁਲਾਇਮਤ ਦੱਸੀ, ਰੇਸ਼ਮੀ ਕੱਪੜਾ ਸੀ, ਉਹਦੇ ਉੱਤੇ ਇਸ ਤਰ੍ਹਾਂ ਇੱਕ ਫੁੰਦਣਾ ਹੈ,
ਉਹ ਜਿਹੜੀ ਡੋਰੀ ਦੇ ਨਾਲ ਵੱਜਾ ਹੋਇਆ ਸੀ ਥੈਲੀ ਦਾ ਮੂੰਹ, ਉਸ ਡੋਰੀ ਦਾ ਕੀ ਰੰਗ ਹੈ, ਸਭ ਕੁਝ ਜਦੋਂ ਹਰ ਗੱਲ ਬਾਬਾ ਜੀ ਨੇ ਸਹੀ ਦੱਸੀ ਤੇ ਕਾਜ਼ੀ ਅਬੂ ਬਕਰ ਮੁਹੰਮਦ ਬਿਨ ਅਬਦੁਲ ਬਾਕੀ ਉਹਨਾਂ ਨੇ ਉਹ ਥੈਲੀ ਬਾਬਾ ਜੀ ਨੂੰ ਪੇਸ਼ ਕਰ ਦਿੱਤੀ ਕਿ ਬਾਬਾ ਜੀ ਵੇਖੋ, ਹਾਂ ਇਹੋ ਹੀ ਤੁਹਾਡੀ ਥੈਲੀ। ਬਾਬਾ ਜੀ ਨੇ ਖੋਲ ਕੇ ਮੋਤੀਆਂ ਦਾ ਲੜੀਆਂ ਦਾ ਵਾਲਾ ਹਾਰ ਵੇਖਿਆ, ਡਾਢੇ ਖੁਸ਼ ਹੋਏ ਤੇ 500 ਦਿਨਾਰ ਪੇਸ਼ ਕੀਤਾ ਕਾਜ਼ੀ ਹੋਰਾਂ ਨੂੰ ਕਿ ਲਓ ਇਹ ਲੈ ਲਓ, ਕਬੂਲ ਕਰੋ। ਕਾਜ਼ੀ ਸਾਹਿਬ ਨੇ ਆਖਿਆ ਨਹੀਂ, ਤੁਹਾਡੀ ਚੀਜ਼ ਸੀ, ਤੁਹਾਨੂੰ ਵਾਪਸ ਪਰਤਾ ਦਿੱਤੀ ਹੈ, ਮੁਆਵਜ਼ਾ ਕਾਹਦਾ ਲਵਾਂ, ਕੋਈ ਮਿਹਨਤ ਮਜ਼ਦੂਰੀ ਮੈਂ ਨਹੀਂ ਕੀਤੀ। ਉਹ ਬਾਬਾ ਜੀ ਆਖਣ ਲੱਗੇ ਵੀ ਮੈਂ ਜੋ ਐਲਾਨ ਕਰਦਾ ਫਿਰ ਰਿਹਾ ਸਾਂ ਵੀ ਮੇਰੀ ਥੈਲੀ ਜਿਹੜਾ ਵਾਪਸ ਕਰ ਦੇਗਾ, ਉਹਨਾਂ ਆਖਿਆ ਕਾਜ਼ੀ ਸਾਹਿਬ ਨੇ ਕਿ ਜਨਾਬ ਹੈ ਹੀ ਤੁਹਾਡੀ ਸੀ ਤੇ ਵਾਪਸ ਕਰਕੇ ਤੁਹਾਡੇ ਸਿਰ ਕਿਹੜਾ ਕੋਈ ਇਹਸਾਨ ਹੋਇਆ, ਤੇ ਕੋਈ ਇਹਦਾ ਮੁਆਵਜ਼ਾ ਵੀ ਨਹੀਂ ਬਣਦਾ ਮੇਰੀ ਜੱਜ। ਉਹਨਾਂ ਬਿਲਕੁਲ ਕੋਈ ਪੈਸਾ ਨਾ ਲਿਆ। ਦੇਖੋ ਪਿਆਰਿਓ, ਏਡੀ ਗੁਰਬਤ, ਤੰਗ ਦਸਤੀ, ਉਸਰਤ, ਹਾਲਾਤ ਮਾਲੀ ਹਵਾਲੇ ਨਾਲ ਇੰਤਹਾਈ ਭੈੜੇ ਤੇ ਬਦਹਾਲੀ ਹੋਵੇ ਤੇ ਅਸੀਂ ਲੋਕ ਕੱਲ ਹੀ ਅਸਾਂ ਇੱਕ ਖਾਨ ਕੀਤਾ ਸੀ, ਕਿਸੇ ਮਿੱਤਰ ਸਾਨੂੰ ਭੇਜਿਆ ਸੀ ਭਈ ਲੱਭੀ ਚੀਜ਼ ਖੁਦਾ ਦੀ, ਨਾ ਧੇਲੇ ਦੀ ਨਾ ਪਾ ਦੀ। ਅਸੀਂ ਉਹਨੂੰ ਸਮਝਦੇ ਆ ਵੀ ਅੱਲਾਹ ਪਾਕ ਦੀ ਚੀਜ਼ ਸਾਨੂੰ ਰਾਹ ਜਾਂਦਿਆਂ ਲੱਭੀ ਹੈ ਤੇ ਇਹ ਤਾਂ ਸਾਡੀ ਹੋ ਗਈ, ਸਾਡੀ ਮਲਕੀਅਤ ਹੈ। ਲੇਕਿਨ ਜ਼ਿੰਦਾ ਜ਼ਮੀਰ ਤੇ ਅਕੀਦੇ ਤੇ ਈਮਾਨ ਵਾਲੇ ਲੋਕ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅੱਲਾਹ ਪਾਕ ਇੱਕ ਤੇ ਹਯੁਲ ਕਯੂਮ ਹੈ, ਮੈਨੂੰ ਵੇਖ ਰਿਹਾ, ਮੇਰੀ ਹਰ ਅਦਾ ਨੋਟ ਕਰ ਰਿਹਾ। ਦੂਜਾ ਪਿਆਰਿਓ, ਉਹਨਾਂ ਨੂੰ ਯਕੀਨ ਹੁੰਦਾ ਹੈ ਕਿ ਮਾਲਕ ਤੇ ਮੇਰਾ ਅੱਲਾਹ, ਰਾਜ਼ਕ ਮੇਰਾ ਅੱਲਾਹ, ਮੈਂ ਕਿਉਂ ਨਾ ਜਾਇਜ਼ ਜ਼ਰੀਏ ਦੇ ਨਾਲ ਕਿਸੇ ਗਰੀਬ ਆਦਮੀ ਦੀ ਥੈਲੀ ਗੁੰਮੀ ਹੈ, ਉਹ ਐਲਾਨ ਕਰਦਾ ਫਿਰਦਾ ਹੈ, ਉਹਨੇ ਇਨਾਮ ਰੱਖਿਆ ਵੀ ਜਿਹੜਾ ਮੈਨੂੰ ਪਰਤਾਏਗਾ ਮੈਂ ਉਹਨੂੰ 500 ਦਿਨਾਰ ਦਿਆਂਗਾ। ਸਾਰਾ ਮਾਮਲਾ ਸਾਹਮਣੇ ਵੇਖ ਕੇ ਤੇ ਬੰਦਾ ਆਪਣੀ ਫਾਕਾ ਕਸ਼ੀ ਜਿਹੜੀ ਹੈ ਉਹਦੇ ਵੱਲ ਧਿਆਨ ਕਰ ਲਵੇ, ਨਾ ਅੱਲਾਹ ਪਾਕ ਵੱਲ ਧਿਆਨ ਕਰੇ, ਨਾ ਨਬੀ ਪਾਕ ਦੇ ਹੁਕਮ ਵੱਲ ਧਿਆਨ ਕਰੇ, ਨਾ ਉਸ ਬੰਦੇ ਵਿਚਾਰੇ ਦੀ ਪਰੇਸ਼ਾਨੀ ਦਾ ਕੋਈ ਖਿਆਲ ਕਰੇ। ਕਿੰਨੀ ਜ਼ਿਆਦਤੀ ਹੈ। ਜ਼ਿੰਦਾ ਜ਼ਮੀਰ ਲੋਕ ਅਜਿਹੇ ਕੰਮ ਨਹੀਂ ਕਰਦੇ। ਸੋ ਉਹਨੂੰ ਕਾਜ਼ੀ ਸਾਹਿਬ ਨੇ ਨਾ ਸਿਰਫ ਬਾਬਾ ਜੀ ਨੂੰ ਥੈਲੀ ਪਰਤਾ ਦਿੱਤੀ ਮੋਤੀਆਂ ਦੇ ਹਾਰ ਵਾਲੀ, ਬਲਕਿ ਕੋਈ ਮੁਆਵਜ਼ਾ ਨਹੀਂ ਲਿਆ। ਪਿਆਰਿਓ, ਬਾਬਾ ਜੀ ਟੁਰ ਗਏ ਥੈਲੀ ਲੈ ਕੇ। ਕੁਝ ਅਰਸਾ ਹੋਰ ਗੁਜ਼ਰ ਗਿਆ, ਕੋਈ ਐਸਾ ਰੋਜ਼ੀ ਦਾ ਸਿਲਸਿਲਾ ਵਸੀਲਾ ਮੱਕਾ ਸ਼ਰੀਫ ਵਿੱਚ ਬਣਦਾ ਨਜ਼ਰ ਨਹੀਂ ਸੀ ਆ ਰਿਹਾ ਕਾਜ਼ੀ ਅਬੂ ਬਕਰ ਜੀ ਨੂੰ। ਅਖੀਰ ਉਹਨਾਂ ਸੋਚਿਆ ਵੀ ਨਬੀ ਪਾਕ ਦਾ ਵੀ ਫਰਮਾਨ ਹੈ ਵੀ ਹਿਜਰਤ ਕਰੋ, ਜ਼ਿੰਦਗੀ ਤੰਗ ਜੋ ਹੋਈ ਪਈ ਹੈ ਇੱਕ ਜਗ੍ਹਾ ਦੇ ਉੱਤੇ, ਤੇ ਨਵੀਆਂ ਰਾਵਾਂ ਦੇ ਵਾਸਤੇ ਨਿਕਲਣਾ ਚਾਹੀਦਾ। ਸਫ਼ਰ ਵਸੀਲਾ ਜ਼ਫਰ ਹੁੰਦਾ ਹੈ, ਕਾਮਯਾਬੀ ਦਾ ਇੱਕ ਬੂਹਾ ਖੁੱਲਦਾ। ਸਫ਼ਰ ਕੀਤਿਆਂ ਉਹਨਾਂ ਆਪਣਾ ਪਿਆਰਾ ਸ਼ਹਿਰ ਮੱਕਾ ਛੱਡਿਆ ਤੇ ਚੱਲੀਏ ਕਿਸੇ ਹੋਰ ਪਾਸੇ, ਤੇ ਚੱਲ ਕੇ ਕੋਈ ਕੰਮ ਕਾਰੋਬਾਰ, ਕੋਈ ਮਜ਼ਦੂਰੀ ਮਿਹਨਤ, ਕੋਈ ਨੌਕਰੀ ਲੱਭੀਏ। ਪਿਆਰਿਓ, ਇੱਕ ਜਗ੍ਹਾ ਦੇ ਉੱਤੇ ਉਹ ਪੁੱਜੇ ਤੇ ਅੱਗੋਂ ਫਿਰ ਸਮੁੰਦਰ ਸੀ ਤੇ ਉਹਨਾਂ ਨੇ ਸਮੁੰਦਰ ਪਾਰ ਕਰਕੇ ਤੇ ਅਗਲੇ ਇੱਕ ਮੁਲਕ ਜਿਹਦੇ ਬਾਰੇ ਚ ਉਹਨਾਂ ਸੁਣਿਆ ਸੀ ਵੀ ਉੱਥੇ ਬੜੀ ਰਿਜ਼ਕ ਦੀ ਫਰਾਵਾਨੀ ਹੈ, ਖੁਸ਼ਹਾਲੀ ਹੈ। ਉਹਨਾਂ ਸੋਚਿਆ ਉੱਥੇ ਚੱਲ ਕੇ ਤੇ ਕੋਈ ਮਿਹਨਤ ਮਜ਼ਦੂਰੀ ਕਰਨੇ ਆ। ਜਿਵੇਂ ਅੱਜ ਕੱਲ ਤੁਸੀਂ ਵੇਖ ਲਵੋ ਸਾਡੇ ਬਰਰੇ ਸਗੀਰ ਦੇ ਲੋਕ ਆਪਣਾ ਵਤਨ, ਆਪਣਾ ਦੇਸ਼ ਛੱਡ ਤਰੱਕੀ ਯਾਫਤਾ ਮਮਾਲਕਾਂ 'ਚ ਜਾ ਰਹੇ ਨੇ ਜੀ, ਉੱਥੇ ਬੜੀ ਖੁਸ਼ਹਾਲੀ ਹੈ। ਸੋ ਪਿਆਰਿਓ, ਉਹਨਾਂ ਵੀ ਰੋਟੀ ਪਿੱਛੇ, ਰੋਜ਼ੀ ਪਿੱਛੇ ਛੱਡ ਦਿੱਤਾ ਆਪਣਾ ਦੇਸ਼। ਸਮੁੰਦਰ ਦੇ ਸਫ਼ਰ ਦੇ ਵਿੱਚ ਵੱਡੀ ਕਸ਼ਤੀ ਦੇ ਵਿੱਚ ਬੈਠੇ ਸਨ, ਹੋਰ ਵੀ ਕਾਫੀ ਲੋਕ ਸਵਾਰ ਸਨ। ਇੱਕ ਮੁਕਾਮ ਐਸਾ ਆਇਆ ਸਮੁੰਦਰ ਦੇ ਵਿੱਚ ਕਿ ਉੱਥੇ ਤੂਫਾਨ ਆ ਗਿਆ ਤੇ ਕਸ਼ਤੀ ਗਰਕ ਹੋ ਗਈ। ਲੋਕਾਂ ਦਾ ਮਾਲ ਅਸਬਾਬ ਰੁੜ ਗਿਆ। ਪਿਆਰਿਓ, ਸਵਾਰ ਕਸ਼ਤੀ ਦੇ ਬਹੁਤ ਸਾਰੇ ਜਿਹੜੇ ਨੇ ਨਾ ਜੀ, ਉਹ ਵੀ ਵਿਚਾਰੇ ਡੁੱਬ ਕੇ ਮਰ ਗਏ। ਲੱਕੜ ਦਾ ਇੱਕ ਵੱਡਾ ਤਖਤਾ ਕਾਜ਼ੀ ਸਾਹਿਬ ਦੇ ਹੱਥੇ ਚੜ ਗਿਆ, ਉਹਦੇ ਉੱਤੇ ਬੈਠ ਗਏ। ਉਹ ਸਮੁੰਦਰ ਦੀਆਂ ਲਹਿਰਾਂ ਦੇ ਰਹਿਮੋ ਕਰਮ ਤੇ ਪਤਾ ਨਹੀਂ ਕਿੰਨੀ ਕੁ ਦੇਰ ਧੱਕੇ ਖਾਂਦਾ ਰਿਹਾ। ਬਿਲ ਆਖਰ ਇੱਕ ਟਾਪੂ ਦੇ ਨਾਲ ਜਾ ਕੇ ਉਹ ਫੱਟਾ ਲੱਗਾ
ਤੇ ਆਪ ਉਤਰ ਕੇ ਤੇ ਉਸ ਜਜ਼ੀਰੇ ਵੱਲ ਨੂੰ ਟੁਰ ਪਏ। ਆਬਾਦੀ ਉੱਥੇ ਨਜ਼ਰ ਆਈ। ਆਪ ਜਿਸਲੇ ਉੱਥੇ ਅਪੜੇ ਤੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਕੋਈ ਮਸਜਿਦ ਹੈ। ਉਹਨਾਂ ਆਖਿਆ ਜੀ ਹੈ। ਮਸਜਿਦ ਦਾ ਪਤਾ ਕਰਕੇ ਤੇ ਮਸਜਿਦ ਦੇ ਵਿੱਚ ਜਾ ਕੇ ਬੈਠੇ। ਅੱਲਾਹ ਪਾਕ ਦੇ ਹਜ਼ੂਰ ਨਮਾਜ਼ ਅਦਾ ਕੀਤੀ। ਅੱਲਾਹ ਪਾਕ ਅੱਗੇ ਦੁਆ ਮੰਗੀ ਕਿ ਯਾ ਅੱਲਾ ਮੈਨੂੰ ਤੂੰ ਇੱਥੇ ਪਹੁੰਚਾ ਤੇ ਦਿੱਤਾ ਤੇ ਇੱਥੇ ਹੀ ਹੁਣ ਮੇਰੀ ਖੁਸ਼ਬਖਤੀ ਦਾ ਕੋਈ ਸਿਲਸਿਲਾ ਹੋ ਜਾਵੇ, ਕੋਈ ਮੇਰੇ ਹਾਲਾਤ ਬਦਲ ਜਾਣ। ਥੋੜੀ ਦੇਰ ਬਾਅਦ ਪਿਆਰਿਓ ਨਮਾਜ਼ੇ ਅਸਰ ਦਾ ਵਕਤ ਹੋ ਗਿਆ। ਮਸਜਿਦ ਦੇ ਵਿੱਚ ਅਜ਼ਾਨ ਦੇਣ ਵਾਲੇ ਮੁਅੱਜ਼ਮ ਸਾਹਿਬ ਆ ਗਏ, ਲੋਕੀ ਵੀ ਆ ਗਏ। ਨਮਾਜ਼ ਪੜ੍ਹੀ ਗਈ। ਲੋਕਾਂ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਕੌਣ ਹੋ? ਆਪ ਨੇ ਆਪਣੀ ਸਾਰੀ ਹਕੀਕਤ ਦੱਸੀ ਕਿ ਇਸ ਤਰ੍ਹਾਂ ਮੁਸਾਫਰ ਸਾਂ ਤੇ ਰੋਟੀ ਰੋਜ਼ੀ ਵਾਸਤੇ ਨਿਕਲੇ ਆਪਣੇ ਦੇਸੋਂ, ਤੇ ਰਾਹ 'ਚ ਸਮੁੰਦਰ 'ਚ ਇਸ ਤਰ੍ਹਾਂ ਹਾਦਸਾ ਪੇਸ਼ ਆ ਗਿਆ ਤੇ ਮੈਂ ਇੱਥੇ ਹੁਣ ਪਾਰ ਲੱਗ ਆਇਆ ਵਾਂ। ਉੱਥੇ ਬੈਠ ਕੇ ਤੇ ਅੱਲਾ ਨੂੰ ਯਾਦ ਕਰ ਰਿਹਾ ਵਾਂ। ਮੇਰਾ ਇਸ ਪੂਰੇ ਇਲਾਕੇ 'ਚ, ਇਸ ਜਜ਼ੀਰੇ ਤੇ, ਇਸ ਆਬਾਦੀ 'ਚ ਨਾ ਕੋਈ ਸਾਕ ਹੈ, ਨਾ ਰਿਸ਼ਤੇਦਾਰ ਹੈ। ਲੋਕ ਭਲੇ ਮਾਨਸ ਸਨ। ਉਹਨਾਂ ਘਰੋਂ ਜਾ ਕੇ ਤੇ ਫਟਾਫਟ ਖਾਣਾ ਲਿਆ ਕੇ ਤੇ ਕਾਜ਼ੀ ਸਾਹਿਬ ਦੇ ਅੱਗੇ ਰੱਖਿਆ। ਉਹਨਾਂ ਨੂੰ ਮੁਸਾਫਰ ਜਾਣ ਕੇ ਪਿਆਰਿਓ, ਪੁਰਾਣੇ ਵਕਤਾਂ ਦੇ ਵਿੱਚ ਸਾਡੇ ਆਪਣੇ ਪੰਜਾਬ ਦੇ ਵਿੱਚ ਕਿਸੇ ਮੁਸਾਫਰ ਨੂੰ ਰਾਤ ਰੱਖਣਾ, ਉਹਦੀ ਖਾਤਰ ਖਿਦਮਤ ਕਰਨੀ, ਇਹ ਬੜੇ ਭਲੇ ਮਾਨਸ ਚੰਗੇ ਖਾਨਦਾਨੀ ਲੋਕਾਂ ਦਾ ਇਹ ਵਤੀਰਾ ਹੁੰਦਾ ਸੀ। ਖੈਰ ਲੋਕਾਂ ਉਹਨਾਂ ਨੂੰ ਖਾਣਾ ਸ਼ਾਨਾ ਖਵਾਇਆ ਤੇ ਉਹਨਾਂ ਨੇ ਮਸਜਿਦ ਦੇ ਵਿੱਚ ਹੀ ਬਸੇਰਾ ਕੀਤਾ ਸੀ। ਉਹਨਾਂ ਦਾ ਉੱਥੇ ਕਿਹੜਾ ਕੋਈ ਲੱਗਦਾ ਨਿਕਦਾ ਸੀ। ਮਗਰਬ ਵੇਲੇ ਲੋਕੀ ਜਦੋਂ ਫੇਰ ਨਮਾਜ਼ ਪੜ੍ਹਨ ਲਈ ਆਏ ਤੇ ਕਾਜ਼ੀ ਸਾਹਿਬ ਕੁਰਾਨ ਪਾਕ ਦੀ ਤਲਾਵਤ ਕਰ ਰਹੇ ਸਨ ਤੇ ਬੜਾ ਖੂਬਸੂਰਤ ਖੁਸ਼ੁਲਹਾਨ ਕਿਰਤ ਕਰਦੇ ਸਨ। ਆਵਾਜ਼ ਬੜੀ ਸੋਹਣੀ ਸੀ, ਖੂਬਸੂਰਤ ਕੁਰਾਨ ਪਾਕ ਪੜ੍ਹਦੇ ਸਨ। ਲੋਕਾਂ ਪੁੱਛਿਆ ਕਿ ਹਜ਼ੂਰ ਤੁਹਾਨੂੰ ਕੁਰਾਨ ਪਾਕ ਆਉਂਦਾ ਹੈ? ਉਹਨਾਂ ਆਖਿਆ ਜੀ ਬਿਲਕੁਲ। ਉਹਨਾਂ ਆਖਿਆ ਅਸੀਂ ਅਲਹਮਦੁਲਿਲਾ ਮੁਸਲਮਾਨ ਤੇ ਹੈ ਵਾਂ, ਲੇਕਿਨ ਸਾਡੇ ਕੋਲ ਕੁਰਾਨ ਪਾਕ ਦੀ ਤਾਲੀਮ ਦੇਣ ਦਾ ਕੋਈ ਇਹਤਮਾਮ ਨਹੀਂ। ਇੱਥੇ ਸਾਡੇ ਟਾਪੂ ਤੇ ਨਮਾਜ਼ ਪੜ੍ਹਾਉਣ ਲਈ ਇੱਕ ਕਾਰੀ ਸਾਹਿਬ ਹੈ ਨੇ, ਅਜ਼ਾਨ ਦੇ ਛੱਡਦੇ ਨੇ, ਜਮਾਤ ਕਰਾ ਛੱਡਦੇ ਨੇ। ਤੁਸੀਂ ਮਿਹਰਬਾਨੀ ਕਰਕੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਕੁਰਾਨ ਪਾਕ ਦੀ ਤਾਲੀਮ ਦੇ ਦਿਆ ਕਰੋ। ਉਹਨਾਂ ਆਖਿਆ ਜੀ ਬਿਲਕੁਲ, ਕੰਮ ਨੇਕੀ ਦਾ ਵੀ ਏ ਤੇ ਲੋਕਾਂ ਚੋਂ ਕਿ ਇਹ ਵੀ ਆਫਰ ਕੀਤੀ ਸੀ ਅਸੀਂ ਤੁਹਾਡੀ ਖਿਦਮਤ ਵੀ ਕਰ ਦਿਆਂ ਕਰਾਂਗੇ। ਆਪੂ ਤੇ ਅੱਗੇ ਹੀ ਖਸਤਾ ਹਾਲ ਸਨ ਤੇ ਤੰਗ ਦਸਤ ਸਨ। ਉਹਨਾਂ ਆਖਿਆ ਜੀ ਬਿਲਕੁਲ ਠੀਕ ਹੈ, ਮੈਨੂੰ ਕਬੂਲ ਹੈ। ਲੋ ਪਿਆਰਿਓ, ਲੋਕੀ ਉਹਨਾਂ ਕੋਲੋਂ ਕੁਰਾਨ ਪਾਕ ਆਪੂ ਵੀ ਪੜ੍ਹਨ ਲੱਗ ਪਏ ਤੇ ਆਪਣੇ ਬਾਲ ਬੱਚੇ ਨੂੰ ਵੀ ਭੇਜਣ ਲੱਗ ਪਏ। ਇੱਕ ਦਿਨ ਲੋਕਾਂ ਵੇਖਿਆ ਕਿ ਕਾਜ਼ੀ ਸਾਹਿਬ ਬੈਠ ਕੇ ਕੁਰਾਨ ਪਾਕ ਲਿਖ ਰਹੇ ਸਨ। ਫਿਰ ਲੋਕਾਂ ਪੁੱਛਿਆ ਕਿ ਤੁਸੀਂ ਲਿਖ ਪੜ੍ਹ ਵੀ ਲੈਂਦੇ ਹੋ? ਉਹਨਾਂ ਆਖਿਆ ਜੀ ਬਿਲਕੁਲ। ਉਹ ਫਿਰ ਉਹਨਾਂ ਆਖਿਆ ਸਾਡੇ ਬੱਚਿਆਂ ਨੂੰ ਲਿਖਾਈ ਵੀ ਸਿਖਾਓ, ਅਰਬੀ ਲਿਖਣੀ ਸਿਖਾਓ, ਕੁਰਾਨ ਪਾਕ ਲਿਖਣਾ ਸਿਖਾਓ। ਅਲਗਰਜ਼ ਉਹਨਾਂ ਦਾ ਬੜਾ ਸੋਹਣਾ ਰੋਟੀ ਦਾ ਸਿਲਸਿਲਾ ਚੱਲ ਪਿਆ। ਲੋਕਾਂ ਖਾਣ ਨੂੰ ਰੋਟੀਆਂ ਵੀ ਦੇਣੀਆਂ, ਆਮਦਨੀ ਵੀ ਸ਼ੁਰੂ ਹੋ ਗਈ। ਉਹਨਾਂ ਨੂੰ ਹਰ ਬੰਦੇ ਖਿਦਮਤ ਕਰਨੀ, ਤਨਖਾਹ ਵੀ ਲੱਗ ਗਈ। ਇੱਕ ਦਿਨ ਪਿਆਰਿਓ, ਉਹ ਟਾਪੂ ਤੇ ਵਸਣ ਵਾਲਿਆਂ ਸਾਰਿਆਂ ਉਹਨਾਂ ਨੂੰ ਆਖਿਆ ਜੀ ਕਿ ਅਸੀਂ ਇੱਥੇ ਇੱਕ ਸਾਡੇ ਕੋਲ ਯਤੀਮ ਬੱਚੀ ਏ, ਬਹੁਤ ਖੂਬਸੂਰਤ ਹੈ, ਬੜੀ ਨੇਕ ਸੀਰਤ ਹੈ ਤੇ ਜ਼ਮੀਨ ਭਾਂਡਾ ਵੀ ਕਾਫੀ ਵਿਰਾਸਤ ਵਿੱਚ ਉਹਨੂੰ ਮਿਲਿਆ ਹੈ ਤੇ ਅਸੀਂ ਉਹਦੇ ਨਾਲ ਤੁਹਾਡਾ ਵਿਆਹ ਨਾ ਕਰ ਦਈਏ। ਕਾਜ਼ੀ ਸਾਹਿਬ ਹੋਰਾਂ ਬੜਾ ਨਾ ਕੀਤਾ, ਕਿਉਂਕਿ ਉਹਨਾਂ ਦੇ ਤੇ ਜ਼ਿਹਨ 'ਚ ਇਹ ਸੀ ਕਿ ਚਲੋ ਕੋਈ ਹਾਲਾਤ ਬਦਲਣਗੇ ਤੇ ਮੈਂ ਫਿਰ ਪਿਛਾਂ ਆਪਣੇ ਸ਼ਹਿਰ ਪਰਤ ਜਾਵਾਂਗਾ। ਲੇਕਿਨ ਲੋਕਾਂ ਜ਼ਬਰਦਸਤੀ ਕਰਕੇ ਉਹਨਾਂ ਨੂੰ ਮਨਾ ਕੇ ਤੇ ਉਹਨਾਂ ਦੀ ਸ਼ਾਦੀ ਕਰ ਦਿੱਤੀ। ਪਿਆਰਿਓ, ਜਦੋਂ ਕਾਜ਼ੀ ਸਾਹਿਬ ਦੀ ਸ਼ਾਦੀ ਹੋਈ ਤੇ ਉਹਨਾਂ ਦੀ ਵਹੁਟੀ ਨੂੰ ਲਿਆ ਕੇ ਉਹਨਾਂ ਦੇ ਸਾਹਮਣੇ ਬਿਠਾਇਆ ਗਿਆ ਤੇ ਕਾਜ਼ੀ ਸਾਹਿਬ ਤੇ ਉਹਦੇ ਵੱਲ ਵੇਖ ਕੇ ਤੇ ਹੈਰਾਨ ਔਰ ਪਰੇਸ਼ਾਨ ਹੋ ਗਏ। ਜਿਹੜੀ ਵਹੁਟੀ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ ਸੀ, ਉਸ ਕੁੜੀ ਦੇ ਗਲ ਦੇ ਵਿੱਚ ਪਿਆਰਿਓ ਉਹੋ ਹੀ ਮੋਤੀਆਂ ਦਾ ਹਾਰ ਸੀ ਜਿਹੜਾ ਇੱਕ ਬਾਬਾ ਜੀ ਦਾ ਗੁੰਮਿਆ ਸੀ। ਔਰ ਉਸ ਬਾਬਾ ਜੀ ਦਾ ਹਾਰ ਕਾਜ਼ੀ ਸਾਹਿਬ ਫਿਰ ਚੁੱਕ ਲਿਆ ਸੀ ਤੇ ਫਿਰ ਕਾਜ਼ੀ ਸਾਹਿਬ ਨੇ ਉਸ ਬਾਬੇ ਦੇ ਐਲਾਨ ਸੁਣ ਕੇ ਉਹਨੂੰ ਵਾਪਸ ਦੇ ਛੱਡਿਆ ਸੀ। ਉਹ ਵਿਆਹ ਦੇ ਵਿੱਚ ਜਿਹੜੇ ਜਾਜੀ ਲੋਕ ਸਨ, ਉਹ ਕਾਜ਼ੀ ਸਾਹਿਬ ਵੱਲ ਵੇਖ ਕੇ ਬੜੇ ਹੈਰਾਨ ਹੋਏ। ਉਹਨਾਂ ਆਖਿਆ, ਕਾਜ਼ੀ ਜੀ ਤੁਸੀਂ ਅੱਲਾ ਦੇ ਬੜੇ ਹੀ ਨੇਕ ਪਾਕ ਬੰਦੇ ਹੋ,
ਤੇ ਤੁਸੀਂ ਆਪਣੀ ਵਹੁਟੀ ਵੱਲ ਨਹੀਂ ਪੈ ਵੇਂਦੇ, ਤੁਹਾਡੀ ਸਾਰੀ ਨਜ਼ਰ ਜਿਹੜੀ ਉਹ ਟਿਕੀ ਹੈ ਹਾਰ ਦੇ ਉੱਤੇ। ਤੁਸੀਂ ਤੇ ਇਸੇ ਯਤੀਮ ਬੱਚੀ ਦਾ ਬੜਾ ਸਖਤ ਦਿਲ ਤੋੜ ਦਿੱਤਾ ਹੈ। ਇਹ ਕੀ ਸੋਚੇਗੀ ਵੀ ਮੇਰੇ ਵੱਲ, ਮੈਂ ਵਹੁਟੀ ਆ, ਮੇਰੇ ਵੱਲ ਮੇਰੇ ਖਾਉਂਦ ਦਾ ਧਿਆਨ ਹੀ ਕੋਈ ਨਹੀਂ, ਇਹ ਮੇਰਾ ਹਾਰ ਹੀ ਵੇਖੀ ਜਾ ਰਿਹਾ। ਜਦੋਂ ਲੋਕਾਂ ਪਿਆਰਿਓ ਇਹ ਸਵਾਲ ਕੀਤਾ ਤੇ ਫਿਰ ਕਾਜ਼ੀ ਸਾਹਿਬ ਨੇ ਸਾਰੀ ਗੱਲ ਸੁਣਾਈ, ਹਾਰ ਨਾਲ ਜੁੜਿਆ ਹੋਇਆ ਸਾਰਾ ਵਾਕਿਆ ਸੁਣਾਇਆ ਵੀ ਕਿਸ ਤਰ੍ਹਾਂ ਇਹ ਹਾਰ ਗੁੰਮ ਗਿਆ ਤੇ ਮੈਨੂੰ ਲੱਭਾ। ਫਿਰ ਬਾਬੇ ਨੇ ਐਲਾਨ ਕੀਤਾ, ਮੈਂ ਉਹਨੂੰ ਵਾਪਸ ਪਰਤਾਇਆ। ਬਾਬਾ ਮੈਨੂੰ 500 ਦਿਨਾਰ ਦਿੰਦਾ ਸੀ, ਮੈਂ ਨਹੀਂ ਸਨ ਲਏ ਤੇ ਉਹ ਵਾਪਸ ਆ ਗਿਆ ਸੀ। ਉਹ ਲੋਕਾਂ ਆਖਿਆ ਕਿ ਉਸੇ ਬਾਬੇ ਦੀ ਇਹ ਕੁੜੀ ਧੀ ਹੈ। ਉਹ ਬਾਬਾ ਆਪਣੇ ਮੂੰਹੋਂ ਵੀ ਇਹੋ ਹੀ ਗੱਲ ਸੁਣਾਉਂਦਾ ਹੁੰਦਾ ਸੀ ਜਿਹੜੀ ਕਾਜ਼ੀ ਸਾਹਿਬ ਤੁਸਾਂ ਸੁਣਾਈ। ਤੇ ਬਾਬਾ ਆਖਦਾ ਹੁੰਦਾ ਸੀ, ਮੈਂ ਦੁਨੀਆ ਦੇ ਉੱਤੇ ਅੱਜ ਦੇ ਦੌਰ ਦੇ ਵਿੱਚ ਇੱਕੋ ਹੀ ਰਾਸਖ ਤੇ ਪੱਕਾ ਤੇ ਸੱਚਾ ਤੇ ਸੁੱਚਾ ਮੁਸਲਮਾਨ ਵੇਖਿਆ, ਉਹ ਮੱਕਾ ਸ਼ਰੀਫ ਵਿੱਚ ਵਸਦਾ ਤੇ ਉਹਦਾ ਨਾਂ ਹੈ ਕਾਜ਼ੀ ਅਬੂ ਬਕਰ ਮੁਹੰਮਦ। ਤੇ ਉਹ ਬਾਬਾ ਦੁਆਵਾਂ ਕਰਦਾ ਹੁੰਦਾ ਸੀ ਕਿ ਯਾ ਅੱਲਾ, ਮੇਰੀ ਦੁਨੀਆ ਤੇ ਇੱਕੋ ਹੀ ਧੀ ਹੈ, ਮੇਰੀ ਬੀਵੀ ਤੇ ਫੌਤ ਹੋ ਗਈ, ਤੇ ਕਦੀ ਮੇਰੇ ਤੇ ਮਿਹਰਬਾਨੀ ਕਰੇ ਤੇ ਜਿਵੇਂ ਮੇਰਾ ਹਾਰ ਵਾਪਸ ਮੈਨੂੰ ਮਿਲ ਗਿਆ, ਮੈਨੂੰ ਹਾਰ ਵਾਪਸ ਪਰਤਾਉਣ ਵਾਲਾ ਵੀ ਇਸੇ ਤਰ੍ਹਾਂ ਹੀ ਪੱਕਾ ਟਕਰਾ ਛੱਡੇ ਤੇ ਮੈਂ ਆਪਣੀ ਕੁੜੀ ਦਾ ਉਹਦੇ ਨਾਲ ਵਿਆਹ ਕਰ ਛੱਡਾਂ। ਲੋਕਾਂ ਦੱਸਿਆ ਵੀ ਉਹ ਬਾਬਾ ਜੀ ਤੇ ਆਪੂ ਫੌਤ ਹੋ ਗਏ ਨੇ, ਲੇਕਿਨ ਰੱਬ ਉਹਨਾਂ ਦੀ ਦੁਆ ਕਬੂਲ ਕਰ ਲਈ ਹੈ ਤੇ ਅੱਜ ਕਾਜ਼ੀ ਸਾਹਿਬ ਉਹਨਾਂ ਦੀ ਧੀ ਦੇ ਨਾਲ ਤੁਹਾਡਾ ਵਿਆਹ ਹੋ ਗਿਆ। ਪਿਆਰਿਓ, ਇਹ ਵਾਕਿਆ ਸੁਣਾਉਣ ਤੋਂ ਬਾਅਦ ਆਖਰੀ ਗੱਲ ਤੁਹਾਨੂੰ ਮੈਂ ਦੱਸਣੀ ਚਾਹਨਾ ਕਿ ਉਸ ਬੱਚੀ ਨੂੰ ਮਿਲਣ ਵਾਲੀ ਵਿਰਾਸਤ ਤੇ ਉਹਦਾ ਉਹ ਹਾਰ ਜਿਹੜਾ ਬਾਅਦ ਅਜ਼ਾਂ ਕਾਜ਼ੀ ਸਾਹਿਬ ਲਿਖਦੇ ਨੇ ਵੀ ਮੈਂ 1 ਲੱਖ ਦਿਨਾਰ ਵਿੱਚ ਉਸ ਵੇਲੇ ਵੇਚਿਆ। ਉਸ ਦੌਲਤ, ਉਸ ਹਾਰ ਦੇ ਕੋਲੋਂ ਹਾਸਲ ਹੋਣ ਵਾਲੀ ਆਮਦਨੀ ਦੇ ਬਲ ਤੇ ਕਾਜ਼ੀ ਅਬੂ ਬਕਰ ਮੁਹੰਮਦ ਆਪਣੇ ਵੇਲੇ ਦੇ ਅਮੀਰ ਤਰੀਨ ਸ਼ਖਸ ਬਣ ਗਏ। ਪਿਆਰਿਓ, ਇਹ ਗੱਲ ਕਾਜ਼ੀ ਸਾਹਿਬ ਆਪਣੀ ਹਯਾਤੀ 'ਚ ਅਕਸਰ ਲੋਕਾਂ ਨੂੰ ਸੁਣਾਉਂਦੇ ਹੁੰਦੇ ਸਨ ਭਈ ਅੱਲਾਹ ਪਾਕ ਨੇ ਜਿਹੜਾ ਫਰਮਾਇਆ ਨਾ ਕਿ ਜਿਹੜਾ ਮੇਰੇ ਵਾਸਤੇ ਕਿਸੇ ਚੀਜ਼ ਨੂੰ ਤਰਕ ਕਰ ਦੇਗਾ ਮੈਨੂੰ ਰਾਜ਼ੀ ਕਰਨ ਦੇ ਵਾਸਤੇ, ਮੈਂ ਕਈ ਹਜ਼ਾਰ ਗੁਣਾ ਵੱਧ ਉਹਨੂੰ ਵਾਪਸ ਪਰਤਾਵਾਂਗਾ। ਤੇ ਕਾਜ਼ੀ ਸਾਹਿਬ ਨੇ ਆਪਣੇ ਦੋਸਤਾਂ ਨੂੰ, ਅਜ਼ੀਜ਼ਾਂ ਨੂੰ, ਯਾਰਾਂ ਨੂੰ ਇਹ ਗੱਲਬਾਤ ਸੁਣਾਉਣੀ ਕਰਨੀ ਕਿ ਮੈਂ ਇੰਤਹਾਈ ਗਰੀਬੀ ਦੇ ਵਿੱਚ ਵੀ ਆਪਣੇ ਰੱਬ ਨੂੰ ਰਾਜ਼ੀ ਕਰਨ ਵਾਸਤੇ ਉਹ ਕੀਮਤੀ ਹਾਰ ਪਿਛਾਂ ਦੇ ਛੱਡਿਆ ਸੀ ਤੇ ਮੇਰੇ ਮਾਲਕ ਨੇ ਮੇਰੇ ਤੇ ਇੰਨਾ ਅਹਿਸਾਨ ਕੀਤਾ ਕਿ ਉਹ ਹਾਰ ਵੀ ਮੈਨੂੰ ਵਾਪਸ ਮਿਲਿਆ। ਉਸ ਹਾਰ ਦੀ ਮਾਲਕਾ ਵੀ ਮੇਰੀ ਜ਼ੌਜੀਅਤ ਵਿੱਚ ਆ ਗਈ, ਮੇਰੀ ਵਹੁਟੀ ਬਣ ਗਈ। ਉਹਦੇ ਵਿੱਚੋਂ ਨਾ ਸਿਰਫ ਮੈਨੂੰ ਨੇਕ ਔਲਾਦ ਅੱਲਾਹ ਪਾਕ ਨੇ ਦਿੱਤੀ, ਬਲਕਿ ਉਹਦੇ ਨਾਲ ਜਿੰਨੀ ਜਾਇਦਾਦ ਔਰ ਵਿਰਾਸਤ ਉਹਦੇ ਬਾਪ ਦੀ ਮੈਨੂੰ ਮਿਲੀ ਸੀ, ਉਹਦੇ ਨਾਲ ਹੀ ਮੈਂ ਫਿਰ ਕਾਰੋਬਾਰ ਔਰ ਤਜਾਰਤ ਕੀਤੀ ਤੇ ਅੱਜ ਮੈਂ ਅਰਬਾਪਤੀ ਹੋ ਗਿਆ। ਪਿਆਰਿਓ, ਈਮਾਨ ਅੱਲਾਹ ਪਾਕ ਦੇ ਉੱਤੇ ਜਿਨ੍ਹਾਂ ਦੇ ਮਜ਼ਬੂਤ ਨੇ, ਉਹਨਾਂ ਨੂੰ ਅੱਲਾਹ ਪਾਕ ਸੱਚਾ ਸਾਹਿਬ ਕਦੀ ਨਾਕਾਮੋ, ਨਾ ਉਮੀਦ ਔਰ ਨਾ ਮੁਰਾਦ ਨਹੀਂ ਰਹਿਣ ਦਿੰਦਾ। ਰੱਬ ਲਾਜ਼ਮੀ ਉਹਨਾਂ ਤੇ ਅਹਿਸਾਨ ਕਰਦਾ ਹੈ, ਪਰ ਰੱਬ ਦੀ ਰਜ਼ਾ ਵਾਸਤੇ ਅਸੀਂ ਜੇ ਕੋਸ਼ਿਸ਼ ਕੋਈ ਕਰੀਏ ਤੇ। ਪਿਆਰਿਓ, ਤੁਹਾਡੇ ਭੇਜੇ ਹੋਏ ਸਵਾਲਾਤ, ਤੁਹਾਡੇ ਕੱਲੇ ਹੋਏ ਅਖਾਨ ਵੱਡੀ ਤਾਦਾਦ ਦੇ ਵਿੱਚ ਸਾਡੇ ਕੋਲ ਜਮ੍ਹਾਂ ਹੋ ਚੁੱਕੇ ਹੋਏ ਨੇ। ਇਨਸ਼ਾਅੱਲਾ ਉਹ ਵੀ ਲੈ ਕੇ ਤੇ ਕੱਲ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਜਾਵਾਂਗੇ ਤੇ ਬਾਬਾ ਜੀ ਦੇ ਕੋਲ ਪੁੱਜ ਕੇ ਤੁਹਾਡੇ ਸਵਾਲਾਂ ਦੇ ਜਵਾਬਾਤ ਵੀ ਔਰ ਤੁਹਾਡੇ ਕੱਲੇ ਹੋਏ ਜਿਹੜੇ ਅਖਾਨ ਨੇ ਉਹਨਾਂ ਦੇ ਮਤਲਬ ਤੇ ਉਹਨਾਂ ਦੀ ਵਿਆਖਿਆ ਵੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਅੱਜ ਚੂੰਕਿ ਗੱਲ ਸਾਡੀ ਲੰਮੀ ਹੋ ਗਈ, ਗੱਲ ਬੜੀ ਮੱਤ ਭਰੀ ਸੀ, ਗੱਲ ਬੜੀ ਸਬਕ ਆਮੋਜ਼ ਸੀ, ਇਹਨੂੰ ਵੀ ਤੁਹਾਡੇ ਤਾਈਂ ਪਹੁੰਚਾਉਣਾ ਮੈਂ ਬੜਾ ਜ਼ਰੂਰੀ ਸਮਝਦਾ ਸਾਂ। ਇਸ ਲਈ ਪਿਆਰਿਓ, ਕਿ ਨੇਕ ਗੱਲ, ਸੱਚੀ ਗੱਲ, ਸੋਹਣੀ ਗੱਲ
ਕਲਮਾ ਏ ਹੱਕ ਤੇ ਕਲਮਾ ਏ ਖੈਰ, ਉਹਦੀ ਤਕਸੀਮ, ਉਹਦਾ ਸੱਜਣਾ ਮਿੱਤਰਾਂ ਤੱਕ ਪਹੁੰਚਾਉਣਾ, ਇਹ ਵੀ ਸਾਡੇ ਪਿਆਰੇ ਨਬੀ ਪਾਕ ਫਰਮਾਇਆ ਬੜਾ ਵੱਡਾ ਸਦਕਾ ਹੈ। ਤੇ ਅੱਜ ਪਿਆਰਿਓ ਸਾਰਾ ਵੇਲਾ ਇਹ ਸੋਹਣੀ ਗੱਲ ਤੁਹਾਡੇ ਤਾਈਂ ਅਪਣਾਉਣ ਤੇ ਹੀ ਸਾਡਾ ਸਰਫ ਹੋ ਗਿਆ ਹੈ। ਲਿਹਾਜ਼ਾ ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਬਾਕੀ ਗੱਲਾਂ ਬਾਤਾਂ ਇਨਸ਼ਾਅੱਲਾ ਕੱਲ ਤੁਹਾਡੇ ਨਾਲ ਕਰਾਂਗੇ ਬਸ਼ਰਤੇ ਜ਼ਿੰਦਗੀ। ਤੇ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ